ਜ਼ਿੰਦਗੀ ਦੇ ਡੰਗ ਕਿਵੇਂ ਦੇ ਪਨੰਗਦੇ ਨੇ ਤੁਹਾਡਿਆਂ ਦੁਆਰੇ ਤੇ ਸੋਹਣਾ ਲੱਗੂਗਾ। ਜਿਉਂਦੇ ਰਹੋ ਜੀ। ਅੱਲਾ ਸਾਰਿਆਂ ਨੂੰ ਦੇ ਜੀ, ਅੱਲਾ ਸਾਰਿਆਂ ਨੂੰ ਦੇ। ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਨਾ ਕਿ ਫਕੀਰ ਕਿਹਨੂੰ ਆਂਦੇ ਨੇ? ਫਕੀਰ ਉਹਨੂੰ ਲੋਕੀ ਆਂਦੇ ਨੇ, ਇਹ ਪੀਰਾਂ ਫਕੀਰਾਂ ਵੱਲ ਨਹੀਂ ਜਾਣਾ। ਠੀਕ ਹੈ, ਪੀਰਾਂ ਵੱਲ ਨਹੀਂ ਜਾਣਾ। ਨਹੀਂ ਜਾਂਦੇ। ਪੀਰ ਜਿਹੜੀ ਚੀਜ਼ ਹੈ ਹੋਰ, ਠੀਕ ਹੈ। ਫਕੀਰ ਜਿਹੜਾ ਉਹ ਧੁਮੇਗੀਰ। ਉਹ ਕੀ ਹੈ? ਉਹ ਧੁਮੇਗੀਰ। ਧੁਮੇਗੀਰ? ਹਾਂਜੀ। ਫਕੀਰ ਜੱਟ ਕਦੀ ਹੁੰਦੀ ਸਨ, ਜੱਟਾਂ ਨੇ ਹੁੱਕਾ ਪਾਣਾ, ਵਿਆਹ ਸ਼ਾਦੀ ਹੋਣੀ, ਉਹਨਾਂ ਗੋਏ ਲਾਣੇ, ਹੁੱਕੇ ਧਰ ਕੇ ਤੇ ਦੇਣਾ। ਉਹ ਫਕੀਰ ਉਹਨੂੰ ਕਹੀ। ਮੇਰਾ ਸਵਾਲ ਇਹ ਵੀ ਕਿ ਜਿਹੜਾ ਫਕੀਰ ਹੈ, ਫਕੀਰ ਫਕਰ ਕੀ ਚੀਜ਼ ਹੈ? ਫਕੀਰ ਫਕਰ ਕੀ ਚੀਜ਼? ਕੀ ਚੀਜ਼ ਹੈ? ਇਹ ਮੈਂ ਤੁਹਾਨੂੰ ਪਹਿਲਾਂ ਦੱਸ ਛੱਡੀ ਏ, ਬਾਅਦ ਚ ਨਹੀਂ ਦੱਸੀ। ਬਈ ਜਦੋਂ ਤੁਸੀਂ ਪਾਉਂਦੇ ਸਨ ਕੁਝ ਵਿਆਹ ਢੰਗ ਹੁੰਦਾ ਸੀ ਤੁਹਾਡੇ ਵਡੇਰੇ, ਠੀਕ ਹੈ, ਉਹ ਜਿਹੜਾ ਬੰਦਾ ਸੀ ਨਾ ਨਾਲ ਧੁਮੇਗੀਰ ਫਕੀਰ ਹੁੰਦਾ ਸੀ। ਫਕੀਰ ਹੁੱਕਾ ਪਾਉਣ ਵਾਲਾ ਫਕੀਰ ਹੁੰਦਾ? ਹਾਂ, ਹੁੱਕਾ ਪਾਣਾ, ਬਾਣਾ, ਉਹਨਾਂ ਨੂੰ ਸੇਵਾ ਕਰਨੀ। ਨਹੀਂ। ਹਾਂ, ਇਹਦਾ ਮਤਲਬ ਹੈ ਜਿਹੜਾ ਵੀ ਬੰਦਾ ਹੁੱਕਾ ਪਾਵੇ ਉਹ ਫਕੀਰ ਬਣ ਜਾਂਦਾ। ਲਾਗੀ ਹੋਣਾ ਉਹ ਲਾਗੀ ਤੇ ਹੋਰ ਹੈ ਨਾ। ਮਤਲਬ ਤੁਸੀਂ ਤੁਹਾਡਾ ਬਕੌਲ ਇਹ ਵੇ ਕਿ ਅਸੀਂ ਉਹ ਧੂਆਂ ਛੂਆਂ ਲਾਣੇ ਹਾਂ ਜਾਂ ਅੱਗ ਰੱਖ ਕੇ ਦਿੰਦੇ ਸਾਂ ਤੇ ਉਹ ਅਸੀਂ ਲਾਗ ਸ਼ਾਗ ਲੈਂਦੇ ਸੇਵਾ ਕਰਦੇ ਸਾਂ। ਸੇਵਾ ਕਰਦੇ ਸੋ। ਫਕੀਰ ਨਹੀਂ ਹੈ। ਜਿਹੜਾ ਫਕੀਰ ਹੁੰਦਾ ਉਹਨੂੰ ਤਮਾ ਨਹੀਂ ਹੁੰਦੀ। ਉਹਨੂੰ ਘਰ ਬੈਠਿਆ ਮਿਲ। ਜਿਹੜਾ ਫਕੀਰ ਹੁੰਦਾ ਹਾਂ, ਉਹਨੂੰ ਲਾਲਚ ਨਹੀਂ ਹੁੰਦਾ। ਉਹਨੂੰ ਪੀਰ ਪੀਰ ਤੇ ਫਕੀਰ ਉਹਦਾ ਨਾਂ ਲੱਗਦਾ। ਉਹ ਇਸ ਵਾਸਤੇ ਜਿਹੜਾ ਟੁੱਕਰ ਹਲ, ਪੈਸੇ ਹਲ, ਦੌਲਤ ਹਲ ਧਿਆਨ ਰੱਖੇ ਉਹ ਫਕੀਰ ਹੋ ਹੀ ਨਹੀਂ ਸਕਦਾ। ਪੀਰ ਵਾਰਿਸ ਸ਼ਾਹ ਨੇ ਆਖਿਆ ਜਿਹੜਾ ਜ਼ਾਤ ਤੇ ਪਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਫਕੀਰ ਕਿਹਾ। ਜਿਹੜਾ ਜ਼ਾਤਾਂ ਪਾਤਾਂ ਦੇ ਉੱਤੇ ਤੇ ਦੌਲਤ ਮਾਲ ਦੇ ਉੱਤੇ ਤੇ ਆਪਣਾ ਗੱਡੀਆਂ ਡੇਰਿਆਂ ਦੇ ਉੱਤੇ ਤੇ ਇੰਨਾ ਉਹ ਫਕੀਰੀ ਕਾਦੀ ਫਕੀਰੀ? ਉਹ ਫਕੀਰ ਹੈ, ਉਹ ਫਕੀਰ ਹੈ। ਇੱਥੇ ਦਰਵੇਸ਼ ਤੁਹਾਡੀ ਗੱਲ ਲੰਮੀ ਹੁੰਦੀ, ਤੁਹਾਡੀ ਗੱਲ ਮੈਂ ਸੁਣਨਾ। ਅਸਾਂ ਆਪਣੀਆਂ ਅੱਖਾਂ ਦੇ ਨਾਲ ਦਰਵੇਸ਼ ਵੇਖੇ ਨੇ, ਅਖਵਾਂਦੇ ਦਰਵੇਸ਼ ਨੇ ਕਿ ਅਸੀਂ ਬੜੇ ਵਲੀ ਅੱਲਾ ਵਾਂ ਤੇ ਕਰਦੇ ਲਾਲਚ ਨੇ, ਛੱਡਦੇ ਕੋਈ ਸ਼ੈ ਨਹੀਂ, ਕਰਦੇ ਲਾਲਚ ਨੇ। ਉਹ ਇਸ ਵਾਸਤੇ ਤੁਸੀਂ ਚੰਗੇ ਲੋਕ ਹੋ, ਤੁਹਾਨੂੰ ਅੱਲਾਹ ਪਾਕ ਦੀ ਜ਼ਾਤ ਨੇ ਨਵਾਜ਼ਿਆ, ਬਖਸ਼ਿਆ, ਬੜਾ ਕੁਝ ਅੱਲਾਹ ਤੁਹਾਨੂੰ ਦਿੱਤਾ। ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਮੈਂ ਵਲੀਆਂ ਦਰਵੇਸ਼ਾਂ ਨੂੰ ਮੰਨਣ ਵਾਲਾ ਵਾਂ। ਕਿਉਂ ਕਿ ਅੱਲਾਹ ਕੁਰਾਨ ਦੇ ਵਿੱਚ ਇਹ ਫਰਮਾਂਦਾ ਹੈ, ਜਿਨੇ ਮੇਰਿਆਂ ਵਲੀਆਂ ਨਾਲ ਬੁਗਜ਼ ਰੱਖਿਆ ਉਹਨੇ ਮੇਰੇ ਨਾਲ ਬੁਗਜ਼ ਰੱਖਿਆ। ਮੈਂ ਬੜੀ ਅਕੀਦਤ ਰੱਖਣਾ, ਇਧਰ ਵੇਖੋ ਮੇਰੇ ਹਾਲ, ਮੈਂ ਬੜਾ ਇਹਤਰਾਮ ਕਰਨਾ, ਲੇਕਿਨ ਅੱਖੀਂ ਵੇਖ ਕੇ ਮੌਰਾ ਨਹੀਂ ਖਾਣ ਹੁੰਦਾ। ਇੰਨੀ ਰੱਬ ਨੇ ਅਕਲ ਦਿੱਤੀ ਹੈ। ਕਿਵੇਂ? ਮੇਰਾ ਕੋਈ ਕੰਮ ਅੜਿਆ ਸੀ ਵਾਹਵਾ ਦੇਰ ਦਾ ਤੇ ਮੈਨੂੰ ਜੀ ਇੱਕ ਆਖਣ ਲੱਗਾ ਕਿ ਤੇਰਾ ਕੰਮ ਹੋ ਜਾਏਗਾ, ਆ ਫਲਾਣੇ ਦਰਬਾਰ ਤੇ ਚਲੀਏ। ਚਲੋ ਦੱਸਣਾ ਤੇ ਮੈਂ ਨਹੀਂ ਸਾਂ ਚਾਹੁੰਦਾ ਤੇ ਚਲੋ ਵੇਖਣ ਵਾਲਿਆਂ ਨੂੰ ਦੱਸ ਛੱਡਨੇ ਆ ਵੀ ਕਈ ਕੰਮ ਐਸੇ ਨੇ ਜਿਹੜੇ ਖੁਫੀਆ ਰੱਖੇ ਜਾਂਦੇ ਨੇ। ਉਹਦਾ ਤੁਹਾਨੂੰ ਪਤਾ ਹੁੰਦਾ ਤੇ ਜਾਂ ਫਿਰ ਉਸ ਪਾਕ ਜ਼ਾਤ ਨੂੰ ਪਤਾ ਹੁੰਦਾ। ਬਹੁਤੇ ਤੁਹਾਡੇ ਵਿਗੜੇ ਕੰਮ ਉਦੋਂ ਹੱਲ ਹੋ ਜਾਂਦੇ ਜਦੋਂ ਤੂੰ ਰਾਤੀ ਪਿਛਲੇ ਟਾਈਮ ਮਸੱਲਾ ਪਾ ਕੇ ਬਹਿੰਦੇ ਹੋ ਤੇ ਉਹਦੇ ਅੱਗੇ ਗਿਰਿਆ ਜ਼ਾਰੀ ਕਰਦੇ ਹੋ ਤੇ ਤੁਹਾਡੇ ਕੰਮ ਬਹੁਤੇ ਮਸਲੇ ਉਦੋਂ ਹੱਲ ਹੋ ਜਾਂਦੇ ਨੇ। ਜਦੋਂ ਮੇਰਾ ਮਤਲਬ ਹੈ ਰਾਤੀ ਪਿਛਲੇ ਵੇਲੇ ਬਈਏ ਮਸੱਲਾ ਪਾ ਕੇ ਤੇ ਰੱਬ ਦੇ ਜ਼ਾਤ ਦੇ ਨਾਲ ਗੱਲ ਕਰੀਏ। ਮੀਆਂ ਸਾਹਿਬ ਫਰਮਾਇਆ ਸੀ ਪਿਛਲੀ ਰਾਤੀ ਰਹਿਮਤ ਰੱਬ ਦੀ ਕਰੇ ਬੁਲੰਦ ਆਵਾਜ਼ਾ, ਬਖਸ਼ਿਸ਼ ਮੰਗਣ ਵਾਲਿਆਂ ਕਾਰਨ ਖੁੱਲਾ ਰਹਿਮਤ ਦਾ ਦਰਵਾਜ਼ਾ। ਮੈਨੂੰ ਜਣਾ ਆਖਣ ਲੱਗਾ ਕਿ ਚਲਾ ਫਲਾਣੇ ਦਰਬਾਰ ਤੇ ਚੱਲੀਏ ਤੇ ਕੰਮ ਹੋ ਜੇਦਾ। ਮੈਂ ਉਹਨੂੰ ਉਦੋਂ ਇਹ ਗੱਲ ਆਖੀ, ਮੈਂ ਕਿਹਾ ਗੱਲ ਸੁਣ, ਤੂੰ ਮੈਨੂੰ ਉਸ ਦਰਬਾਰ ਤੇ ਖੜਨ ਲੱਗਿਆ ਨਾ, ਮੈਂ ਵੀ ਇੱਕ ਦਰਬਾਰ ਨੂੰ ਮੰਨਣ ਵਾਲਾ। ਮੈਂ ਉੱਥੇ ਜਿਹੜੀ ਗੱਲ ਕਰਨਾ ਨਾ, ਰੱਬ ਮੇਰੀ ਵੀ ਖਾਲੀ ਨਹੀਂ ਉਹ ਮੋੜਦਾ। ਸੱਚ। ਜਦੋਂ ਪਾਕ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ ਅਵਲ ਆਖਰ ਦਰੂਦ ਪੜਿਆ ਜਾਏ ਤੇ ਦੁਆ ਨੂੰ ਦਰੂਦਾਂ ਦੇ ਵਿੱਚ ਬੰਦ ਕਰਕੇ ਉਹਦੀ ਬਾਰਗਾਹ ਦੇ ਵਿੱਚ ਪੇਸ਼ ਕੀਤਾ ਜਾਏ ਤੇ ਕੀ ਖਾਲੀ ਮੋੜ ਛੱਡਦਾ? ਨਹੀਂ।
ਚਲੋ ਮੈਂ ਉਹਦੀ ਜ਼ਿੱਦ ਕਰਨ ਦੇ ਉੱਤੇ ਨਾ ਬਾਬਾ ਜੀ ਉਹਦੇ ਨਾਲ ਦਰਬਾਰ ਇੱਕ ਤੇ ਟੁਰ ਗਿਆ। ਚਲੋ ਨਾ ਨਹੀਂ ਹੁਣ ਅਸੀਂ ਲੈਂਦੇ ਕਿ ਕਿਹੜੇ ਦਰਬਾਰ ਤੇ ਗਏ। ਚਲੋ ਦਰਬਾਰ ਹੀ ਹੈ ਨਾ। ਜਿਹੜੇ ਵੇਲੇ ਉੱਥੇ ਗਏ ਆ ਤੇ ਅੱਗੇ ਮਜਾਵਰ ਬੈਠਾ ਚੰਗਾ ਐ ਜਿਵੇਂ ਤੂੜੀ ਦੀ ਧੜ ਨਹੀਂ ਲੱਗੀ ਹੁੰਦੀ ਐ ਜੀ ਜਨਾਬ ਵਾਲੀ। ਮੈਂ ਵਾਹ ਕੋਈ ਦਰਵੇਸ਼ ਆਦਮੀ ਬੈਠਾ ਭਾਈ। ਜਦੋਂ ਉੱਥੇ ਬੈਠੇ ਆ ਨਾ ਝੱਟ ਕਰੀ ਇੰਜ ਲੰਘਿਆ ਤੇ ਉਹ ਬੀਬੀਆਂ 2 ਸਨ 3 ਸਨ। ਢੋਲ ਵੱਜਣ ਲੱਗ ਪਿਆ, ਬੀਬੀਆਂ ਭੰਗੜੇ ਪਾਉਣ ਲੱਗ ਪਈਆਂ ਨੇ, ਘੁੰਗਰੂ ਬੰਨੇ ਨੇ ਛਨ 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 ਛਨ। ਵਾਹ ਮੈਂ ਇਹ ਗੱਲ ਆਪਣੇ ਦਿਲ 'ਚ ਦਿਮਾਗ 'ਚ ਸੋਚਣ ਤੇ ਮਜਬੂਰ ਹੋ ਗਿਆ ਕਿ ਜਿਹੜਾ ਦਰਵੇਸ਼ ਆਦਮੀ ਹੈ ਵਲੀ ਅੱਲਾ ਹੈ ਉਹ ਇੰਨਾ ਖੁਰਾਫਾਤ ਉਤੇ ਕੋਹਾਂ ਦੂਰ ਰਹਿੰਦਾ। ਬਾਬਾ ਜੀ ਉਹ ਤੇ ਇੰਨਾ ਕੋਲੋਂ ਆਪਣੀ ਚੁੰਡ ਛਡਾ ਕੇ ਤੇ ਨੱਸਦਾ। ਦੁਨੀਆਦਾਰ ਉਹਦੇ ਪਿੱਛੇ ਜਾਂਦੇ ਤੇ ਜਿਹੜਾ ਆਪ ਹੀ ਵਿੱਚ ਬਹਿ ਕੇ ਆਪਣੇ ਸਾਹਮਣੇ ਕੰਜਰੀਆਂ ਨਚਾਉਂਦਾ ਹੋਵੇ। ਉਹ ਕੰਜਰੀਆਂ ਹੀ ਹੋਈਆਂ ਨਾ ਜਿਹੜੀਆਂ ਘਰੋਂ ਬੇਕਾਰ ਹੋ ਗਈਆਂ, ਚੌਂਕਿਓਂ ਨਿਕਲੀ ਚੂੜਿਆਂ ਜੋਗੀ ਹੁੰਦੀ ਏ। ਜਿਹੜੀ ਘਰੋਂ ਨਿਕਲ ਗਈ ਮੇਰਾ ਮਤਲਬ ਉਹ ਫਿਰ ਲੰਗ ਲੱਥੀ ਹੋਈ ਨਾ, ਲੰਗ ਵਾਲੀ ਹੁੰਦੀ ਤੇ ਕਿ ਪਰਦੇ 'ਚ ਬੈਠੀ ਹੁੰਦੀ। ਸਵਾਂ ਮਰਦਾਂ ਦੇ ਵਿੱਚ ਜਿਹੜੀ ਨੱਚਦੀ ਏ ਭਈ ਉਹ ਔਰਤ ਨਹੀਂ। ਅਗਲੀ ਗੱਲ ਨਹੀਂ ਉਸ ਜਣੇ ਨੇ ਉਹ ਜਿਹੜਾ ਬੈਠਾ ਸੀ ਨਹੀਂ ਉਹਨੇ ਕੋਈ ਜਨਾਨੀ ਛੱਡਣੀ, ਨਹੀਂ ਉਹਨੇ ਸ਼ਰਾਬ ਛੱਡਣੀ, ਨਹੀਂ ਉਹਨੇ ਚਰਸ ਛੱਡਣੀ। ਹੈ ਕੀ ਇਹ ਦਰਵੇਸ਼? ਮੈਂ ਨਹੀਂ ਮੰਨਦਾ ਇਹਨਾਂ ਦਰਵੇਸ਼ਾਂ ਨੂੰ, ਭਾਵੇਂ ਮੈਨੂੰ ਕੋਈ ਜੋ ਮਰਜ਼ੀ ਆਖੇ। ਲੋਕ ਆਂਦੇ ਨੇ ਇਹ ਫਲਾਣਾ ਫਲਾਣੇ ਮਜ਼ਹਬ ਦਾ। ਮੈਂ ਨਾ ਦਿਲ ਦੇ ਵਿੱਚ ਅਦਬ ਇਹਤਰਾਮ ਅੱਜ ਵੀ ਹੈ, ਲੇਕਿਨ ਅੱਲਾ ਨੇ ਇੰਨਾ ਕਰ ਸ਼ਾਊਰ ਅਕਲ ਦਿੱਤੀ। ਵੇਖਣ ਵਾਲਿਆਂ ਨੂੰ ਜੇ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ ਜੇ, ਤੇ ਜੇ ਇਖਤਲਾਫ ਵੀ ਹੋਵੇ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ।